ਸਲਾਮ ਏ। ਕੀ ਹਾਲ ਈ ਭਾ? ਠੀਕ ਠਾਕ ਏ? ਸ਼ੁਕਰ ਹੈ ਖੁਦਾ ਦਾ, ਤੂੰ ਸੁਣਾ। ਚੱਲ ਭਾਈ ਸ਼ੁਕਰ ਹੀ ਰਹਿਣਾ ਚਾਹੀਦਾ ਸੀ। ਸੁਣਾਵਾ ਕੀ ਭਾ, ਹਾਲਾਤ ਹੀ ਬੜੇ ਮਾੜੇ ਹੋਏ ਨੇ। ਹੁਣ ਕੀ ਹੋ ਗਿਆ ਜੀ? ਭਾ ਲੋਕਡਾਊਨ ਹੋਏ ਨੇ, ਕਾਹਦੇ ਲੋਕਡਾਊਨ ਹੋਏ ਨੇ? ਇਹਨਾਂ ਸੜਕਾਂ ਤੇ ਵੀ ਹੋ ਜੇ ਗੰਦ ਤੇ ਘਟਨਾ ਕੀ ਕਰੇ ਬੰਦਾ ਕੀ ਨਾ ਕਰੇ। ਤੂੰ ਸੁਣਾ ਭਾ, ਚੱਲ ਛੱਡ ਸਾਰੀਆਂ ਗੱਲਾਂ ਹੁੰਦੀਆਂ। ਛੱਡਾ ਮੈਂ ਕੀ, ਅਮਨੂੰ ਦਰੋਗੇ ਤੇ ਬੜਾ ਗੁੱਸਾ ਚੜਨ ਡਿਆ। ਕਿਹੜਾ ਦਰੋਗਾ? ਮੈਨੂੰ ਨਾ ਦੱਸ ਦਰੋਗੇ ਦਾ। ਓਏ ਉਹੀ ਅਫਸਰ ਭੱਟੀ ਇਹ ਵੀ ਸੁਣ ਲੇਟ ਆ ਪਾਂਦਾ ਹੀ 5 ਵਜੇ ਬੁਲਾ ਲੈਂਦਾ ਸਾਨੂੰ। ਤੇ ਆਪ ਕੀ ਲੇਟ ਆਂਦੇ ਜੇ ਸਾਨੂੰ 5 ਵਜੇ ਬੁਲਾਉਂਦਾ। ਕਹਿੰਦਾ ਮੈਂ ਹੋਰ 3-4 ਇਲਾਕੇ ਜਾਣੇ ਹੁੰਦੇ ਨੇ, ਹਾਜ਼ਰੀਆਂ ਲਾਣੀਆਂ ਨੇ, ਤਨਖਾਹ ਵੀ ਨਹੀਂ ਦੇਣ ਡਿਆ। ਉਹ ਤਾਂ ਅੱਧੀ ਤਨਖਾਹ ਪੂਰੀ ਲੈ ਲੈਂਦਾ ਸਾਡੇ ਕੋਲੋਂ। ਕਿਹੜੀ ਸ਼ੇਰ ਦੀ ਤਨਖਾਹ ਲੈਂਦਾ ਤੇਰੇ ਕੋਲ? ਹਾਂ ਤਨਖਾਹਾਂ ਮੇਰੀਆਂ ਬੰਦ ਕੀਤੀਆਂ। ਤਨਖਾਹਾਂ ਸਾਨੂੰ ਤਾਂ ਹਕੂਮਤ ਦੀ ਸਮਝ ਨਹੀਂ ਸੁਆਂਦੀ। ਸਾਡੀ ਤਨਖਾਹਾਂ ਵੀ ਰੋਕੀਆਂ ਸੀ, ਸਾਡੀ ਨੌਕਰੀਆਂ ਵੀ ਛਡਵਾ ਦਿੱਤੀਆਂ। ਹੋਰ ਅਸੀਂ ਕਿੱਥੋਂ ਖਾਣੇ, ਕਿੱਥੋਂ ਕਰਨਾ? ਸਹੀ ਗੱਲ ਏ, ਪਸਮ ਨਹੀਂ ਲੱਗਦੀ ਪਈ। ਕਿਹੜੀ ਸ਼ੇਰ ਦੀ? ਹੁਣ ਇਹਨੂੰ ਗੱਲ ਕਰਨ ਡਿਆ, ਹੁਣ ਪਹਿਲੀ ਆ ਗਈ ਏ। ਆਹੋ ਹੁਣ ਤਾਂ ਮਿਲ ਜਾਣੀ ਚਾਹੀਦੀ ਹੈ। ਤੇ ਮੈਂ ਕਿ ਤਨਖਾਹਾਂ ਦਾ ਦੱਸ, ਕਹਿੰਦਾ ਬੈਂਕ ਜਾਵਾਂਗਾ। ਬੈਂਕ ਕਿਹੜੀ ਸ਼ੇਰ ਦਾ ਬੈਂਕ ਜਾਣਾ? ਤਨਖਾਹਾਂ ਤਾਂ ਸਾਡੀ ਪਿੱਛੋਂ ਆਂਦੀ। ਆ ਸ਼ੇਖ ਖਾਨ ਵਾਲੇ ਗਿਆ ਮੈਨੂੰ ਕਹਿੰਦਾ ਕੋ ਜਾ ਕੇ ਸਫਾਈ ਕਰਕੇ ਆਉਣਾ ਕੋਠੀ ਚੱਲ। ਉਹ ਮੈਂ ਕਿ ਸ਼ੇਖ ਖਾਨ ਮੈਂ ਕੀ ਲੈਣ ਜਾਣਾ ਈ? ਅੱਛਾ ਉਹ ਕਿਹੜਾ ਕੋਈ ਕੁਝ ਦਿੰਦੇ ਹੈਗੇ ਨਹੀਂ। ਅੱਛਾ ਐਵੇਂ ਕਿ ਬਦੋ ਬਦੀ। ਮੈਂ ਵੀ ਕਮੇਟੀ ਪਾਈ ਸੀ ਇੱਕ। ਅੱਛਾ ਵਾਹ ਕਮੇਟੀ ਵੀ ਕਾਦੀ ਜਲਾਲ ਖਾਤਾ ਹੀ ਹੋਇਆ ਨਾ। ਤਨਖਾਹਾਂ ਮਿਲਦੀ, ਕਮੇਟੀ ਚੁੱਲ੍ਹੇ 'ਚ ਦੇਣੀ ਹੈ। ਕਮੇਟੀ ਵਾਲੇ ਪਿੱਛੇ ਪੈ ਹੀ ਜਾਂਦੇ ਨੇ, ਨਾ ਟਾਈਮ ਨਾ ਦਵੋ ਤੇ। ਨਾ ਮੈਂ ਤਾਂ ਤੇ ਆ ਬਾਜੀ ਮੈਂ ਕਮੇਟੀ ਪਾਣ ਲੱਗਾ ਵਾਂ। ਤੂੰ ਕਮੇਟੀ ਨਾ ਪਾਈ ਸ਼ਹਿਜ਼ਾਦ, ਨਾ ਪਾ ਸ਼ਹਿਜ਼ਾਦ। ਤੂੰ ਕਮੇਟੀ ਨਾ ਪਾਈ ਤੇਰੀ ਨਹੀਂ। ਹੁਣ ਵਿਆਹ ਨਹੀਂ ਕਰਾਉਣਾ ਮੈਂ। ਤੇ ਵਿਆਹ ਤੇ ਤੇਰਾ ਹੁੰਦਾ ਹੀ ਰਹੇਗਾ, ਤੂੰ ਕਮੇਟੀ ਨਾ ਪਾਈ। ਹਾਏ ਕਿੰਨੇ ਕੁ ਵਿਆਹ ਹੁੰਦੇ ਰਹਿਣੇ, ਮੈਂ ਇੱਕ ਵਿਆਹ ਕਰਾਉਣਾ। ਵਾਹ ਸ਼ਹਿਜ਼ਾਦ ਇੰਜ ਨਾ ਕਰ, ਮੇਰੀ ਗੱਲ ਸੁਣ ਤੂੰ। ਮੇਰੀ ਗੱਲ ਸੁਣ, ਇਹ ਕਰ ਤੂੰ ਆਪਣੀ ਨੌਕਰੀ ਪੱਕੀ ਕਰ। ਮੈਂ ਤੈਨੂੰ ਦੱਸਣੀ ਆ ਫਿਰ ਕੀ ਕਰਨਾ। ਹਾਂ ਬਾਜੀ ਨੌਕਰੀ ਮੇਰੀ ਪੱਕੀ ਹੋ ਜਾਣੀ ਏ। ਅੱਛਾ ਮੇਰੀ ਗੱਲ ਇਧਰ ਹੋ ਗਏ ਨਾ, ਉਹਨੇ ਕਿ ਮੈਨੂੰ 50,000 ਰੁਪਇਆ ਦੇ ਤੇ ਨੌਕਰੀ ਪੱਕੀ ਕਰ ਦੇਣਾ ਮੈਂ। ਸਲਾਮ ਭਾ, ਸਲਾਮ ਆਪਾ, ਕੀ ਹਾਲ ਈ? ਸਲਾਮ ਸਲਾਮ, ਕੀ ਹੋਰ ਹਾਲ? ਸੁਣਾਓ ਕੀ ਹੋ ਰਿਹਾ ਇੱਥੇ? ਤੁਹਾਡੀਆਂ ਗੱਪਾਂ ਨਹੀਂ ਮੁੱਕਣ ਦੀਆਂ। ਜਿਹੜਾ ਮੈਂ ਆਰਡਰ ਫੜ ਗਿਆ ਉਹਦਾ ਕੀ ਕਰਨਾ ਜੇ? ਕਿਹੜਾ ਆਰਡਰ ਫੜ ਲਿਆ? ਵੱਡਾ ਆਰਡਰ ਫੜਿਆ ਹੀ 15 ਗੱਠਾਂ ਦਾ। 15 ਗੱਠਾਂ ਦਾ ਆਰਡਰ ਕਿੱਡਾ ਵੱਡਾ? ਬਾਜੀ ਉਹ ਨਾਗਰਾ ਮਿਲ ਵੇਖੀ ਓ? ਆਹੋ ਆਹੋ ਉਹਦੇ ਨਾਲ ਇੱਕ ਮਿਲ ਹੋਰ ਆਉਂਦੀ ਓ। ਆਹੋ ਆਂਦੀ। ਉਹਨਾਂ ਨੇ 15 ਗੱਠ ਪੈਸੇ ਮੁਕਾ ਲਏ ਉਹਨਾਂ ਨਾਲ। ਮੈਂ ਕਿੰਨੇ ਪੈਸੇ ਮੁਕਾਏ? 1600 ਰੁਪਈਆ। ਤੈਨੂੰ ਮੰਗਦੇ ਸ਼ਰਮ ਨਹੀਂ ਸੁਆਈ? ਉਹ ਆਂਦੇ ਜਿਹੜੇ ਗਾਰਾ ਨਿਕਲੇ ਉਹ ਵੀ ਤੁਸੀਂ ਲੈ ਕੇ ਜਾਣਾ ਜੇ। ਅਸੀਂ ਗਾਰੇ ਚੋਂ ਕੀ ਕੱਢਣਾ ਬੇਟੇ? ਤੁਸੀਂ ਲਾਲਾ ਜੀ ਵੇਖੋ ਮੂੰਹ ਥੋੜਾ ਪਰਾਂ ਰੱਖਿਆ ਕਰੋ। ਕਿਉਂ? ਤੁਹਾਡੇ ਮੂੰਹ 'ਚ ਜਰਾਬਾਂ ਦੀ ਬੋ ਆਉਂਦੀ ਏ। ਤੂੰ ਬੜੀਆਂ ਲਾਚੀਆਂ ਖਾਣਾ। ਤੇ ਲਾਚੀਆਂ ਹੁੰਦੀਆਂ ਜਿਹੜੇ ਵਿੱਚ ਹੁੰਦੀਆਂ ਨੀਲੇ ਰੰਗ ਦੇ, ਕਾਲੇ ਰੰਗ ਦੇ ਮੈਨੂੰ ਲਾਚੀ। ਮੈਨੂੰ ਪਤਾ ਜਿਹੜੀਆਂ ਲਾਚੀਆਂ ਖਾਂਦਾ ਜੀ। ਇਹ ਉਹ ਪੀ ਕੇ ਸੁੱਤਾ ਹੁੰਦਾ ਜੀ, ਅੱਛਾ ਤੇ ਮੂੰਹ ਚ ਮੱਖੀਆਂ ਪੈਂਦੀਆਂ ਐ ਕਰ ਲੈਂਦੇ ਲਾਚੀਆਂ। ਆ ਮੇਰਾ ਲਾਲਾ ਬੜਾ ਅਜੀਬ ਗਾ ਆਦਮੀ ਹੈ। ਹਾਂ ਇਹਨੂੰ ਤਾਂ ਬੋਬ ਨਹੀਂ ਆਉਂਦੀ, ਗਟਰ 'ਚ ਵੜ ਕੇ ਪਰੌਂਠਾ ਖਾ ਲੈਂਦਾ ਜੀ। ਆਏ ਜੋ ਕੰਮ ਤੋਂ ਆਈ ਹੁਣ ਭੁੱਖ ਲੱਗੀ ਹੁੰਦੀ ਆ। ਹੱਥ ਤੇ ਧੋ ਲਈ ਬਸ ਬੰਦਾ। ਆਏ ਹੱਥ ਧੋ ਕੇ ਬਾਹਰ ਨਿਕਲ ਖਾਣਾ, ਮੈਂ ਕਿਹੜਾ ਚੱਲ ਜਾਣਾ। ਭਾਈ ਇਹ ਸਫਾਈ 'ਚ ਕੁਛ ਨਹੀਂ ਬਣਦਾ। ਮੈਂ ਇੱਥੇ ਕੰਮ ਛੱਡ ਕੇ ਤੇ ਇੱਕ ਹੋਰ ਕੰਮ ਕਰਨ ਲੱਗਾ। ਕਿਹੜਾ? ਮੈਂ ਇੱਕ ਮਾਈ ਨਾਲ ਕਮੇਟੀ ਅੱਗੇ ਪਾਈ ਆ। ਅੱਛਾ ਯਕੀਨ ਕਰ, ਜੋ ਮੈਂ ਰਾਤ ਨੂੰ ਕਮੇਟੀ ਨਿਕਲਣੀ ਸੀ ਅੱਛਾ। ਤੇ ਬਹੁਤ ਦਰਦਰ ਮਾਈ ਨਿਕਲ ਗਈ। ਤੇਨੇ ਤੇ ਬਹੁਤ ਮਾੜੀ ਹੋਈ ਸੀ। ਮੈਂ ਹੁਣ ਕਿਹਨੂੰ ਖੜਾ ਜਾ ਕੇ ਦੱਸ ਕਾ ਭਲਾ। ਛੱਡ ਦੇ ਤੂੰ ਕੰਮ ਕਰ। ਤੇ ਇੰਨਾ ਸਿਰ ਬੰਨਿਆ ਜੂਣ ਦਮ ਦਿੱਤਾ ਹੀ। ਗਰਮੀ ਨਾ ਖਪੇ ਆ, ਹੁਣ ਹੀ ਆਏ ਆ ਗਰਮੀ ਤੋਂ। ਹੁਣ ਅਸੀਂ ਆਪਣਾ ਵਾਸਤੇ ਗੱਲਬਾਤ ਵੀ ਨਹੀਂ ਬੰਦ ਕਰ। ਇੰਨਾ ਗੰਦ ਪਾਉਂਦੇ ਨੇ ਮਾਂ ਨਾਲ ਬੰਦਾ ਕੀ ਆਖੇ ਨਾ ਦੁਨੀਆਦਾਰੀ ਨੂੰ। ਇੰਨਾ ਭਾਰ ਕੱਜ ਗੰਦ ਖਲਾਰਾ ਗੋਡੇ ਗੋਡੇ। ਉਹ ਸਾਰਾ ਸਵੇਰੇ ਇੱਕ ਮਾਲੀ ਮੈਨੂੰ ਮਿਲਿਆ ਜਾਂਦਾ, ਸਾਰੀ ਸਫਾਈ ਕਰ ਤੈਨੂੰ 150 ਰੁਪਇਆ ਦੇਵਾਂਗਾ। ਫੇਰ ਤੇ ਸਾਰੀ ਸਫਾਈ ਮੈਂ ਮੁਕੰਮਲ ਕਰ ਛੜੀ ਤੇ ਅੱਗੋਂ ਕੰਜਰ ਨਿਕਲ ਗਿਆ। ਮੈਂ ਉਹਨੂੰ ਕਿਹਾ ਹੁਣ ਭਾ ਮੇਰੀ ਗੱਲ ਸੁਣ ਤੂੰ। ਹਾਂ। ਭਾ ਮੈਂ ਉਹ ਗੱਡੀ ਨਹੀਂ ਚਲਾਉਣੀ, ਉਹ ਜਿਹੜੀ ਇੰਜ ਕਰਕੇ ਚੱਲ। ਤੇ ਹੋਰ ਕੀ ਨਾ ਤੇ ਹੁਣ ਮੈਨੂੰ ਇਹ ਵਾਲੀ ਗੱਡੀ ਲੈ ਕੇ ਦੇ। ਤੂੰ ਨਾ ਲੈ, ਫੁੱਫੀ ਦੇ ਮੁੰਡੇ ਨੂੰ ਲੈ ਕੇ ਉਹ ਦਵਾਂਗੇ। ਕਿੱਥੋਂ ਲੈ ਕੇ ਦੇਵੇ? ਉਹ ਆਪ ਹੀ ਆ। ਉਹ ਕਿੱਥੋਂ ਲੈ ਕੇ ਨਹੀਂ ਆ ਠੀਕ ਰੇੜੀ ਫੜ ਗਿਆ, ਇੰਜ ਤੁਰਦੇ ਤੇ ਰਹਿੰਦੇ ਆ ਨਾ। ਨਹੀਂ ਭਾ ਮੈਨੂੰ ਨਹੀਂ ਇਹਦਾ ਮਜ਼ਾ ਆਉਂਦਾ। ਤੂੰ ਸਿੱਧੀ ਗੱਲ, ਮੈਂ ਕੋਈ ਨਹੀਂ ਸਵੇ ਗੱਡੀ ਚਲਾਉਣੀ। ਮੈਨੂੰ ਦੂਸਰੀ ਗੱਡੀ ਲੈ ਕੇ ਦੇਂਗਾ ਤੇ ਮੈਂ ਤੇਰੇ ਨਾਲ ਹੁਣ ਤੇ ਮੈਂ ਹੁਣ ਗੱਲ ਕਰਨਾ ਤੇ ਹੈ ਧਰੋਗੇ ਨਾ, ਸਾਨੂੰ ਖੋਤੜੀ ਲੈ ਦੇ ਜਾਂ। ਤੂੰ ਜਿਹਦੇ ਨਾਲ ਮਰਜ਼ੀ ਗੱਲ ਕਰ ਸੋ, ਮੈਂ ਨਹੀਂ ਸੋ ਗੱਡੀ ਚਲਾਉਣੀ। ਮੈਂ ਤੈਨੂੰ ਪਹਿਲੇ ਦੱਸ ਦਿੱਤਾ ਮੇਰਾ ਸਾਥ ਨਾ ਹੈ। ਮਲਖਾ ਦੇ ਮੁੰਡੇ ਵੀ ਲਾਮਾ ਦੇਣ ਡੇ ਸਨ। ਹੁਣ ਕੀ ਕਹਿ? ਉਹਨਾਂ ਦੇ ਘਰ ਗਿਆ ਮੋਬਾਈਲ ਚੁੱਕ ਲਿਆ ਉਹਨਾਂ ਦਾ। ਤੂੰ ਓਏ ਮੈਂ ਤਾਂ ਅੰਦਰ ਵੜਿਆ ਨਹੀਂ ਉਹ ਟੈਚ ਮੋਬਾਈਲ ਉਹਨਾਂ ਨੂੰ ਆਖਣ ਦੇ ਟੈਚ ਮੋਬਾਈਲ ਸਾਡਾ ਤੇਰਾ ਭਰਾ ਵੱਡਾ ਲੈ ਗਿਆ ਭਾ। ਉਹ ਮੈਂ ਅੱਗ ਲਾਣੀ ਝੱਟ ਮਜਾਲ ਨੂੰ। ਮੈਨੂੰ ਹੁਣ ਪਤਾ ਕਿਹੜਾ ਚੁੱਕਿਆ ਹੀ। ਉਹ ਆਂਦਾ ਸ਼ਾਮ ਸਿੰਘ ਦਾ ਵੱਡਾ ਸਾਡਾ ਛੇਤਰ ਜਿੱਡਾ ਮੋਬਾਈਲ ਤੇ ਚੱਕ ਲੈ ਆ ਤੂੰ। ਓਏ ਉਹਨਾਂ ਨੇ ਅੰਦਰ ਆਣ ਨਹੀਂ ਦਿੱਤਾ, ਉਹਨੂੰ ਕੱਲੀ ਸਫਾਈ ਕਰਵਾ ਲਈ ਉਹਨਾਂ ਨੇ ਮੇਰੇ ਕੋ ਅੰਦਰ ਕਿੱਥੇ। ਹਾਂ ਮੇਰੀ ਗੱਲ ਸੁਣ, ਤੂੰ ਇਹੋ ਜਿਹੀ ਹਰਕਤ ਕਿਉਂ ਕਰਦਾ? ਕਦੋਂ ਕੀਤੀ ਹੈਗੀ ਐ ਮੈਂ? ਹੋਰ ਫੇ ਕਿਹੜੀ ਸ਼ਾਇਦ ਲੰਬਾ ਇੱਥੇ ਕਸਮ ਚੋਖਾ ਮੇਰੇ ਸਾਹਮਣੇ ਜੱਸੂ ਦੀ ਕਸਮ ਖਾ ਖਮੰਨਾ ਤੈਨੂੰ ਮੈਂ। ਪਾਗਲ ਹੈ, ਕਸਮ ਖਾਂਦੇ ਹੀ ਨਹੀਂਗੇ। ਝੂਠ ਬੋਲ ਬੋਲ ਕੇ ਵੇਖ ਕੇ ਮੈਂ ਤੇਰਾ ਮੂੰਹ ਕਾਲਾ ਹੋ ਗਿਆ। ਬੇੜੇ ਗਰ ਖਾਨੇ ਖਰਾਬ, ਸਾਡਾ ਵੀ ਨਾਲ ਬੇੜਾ ਗੋਲ ਕਰਨੇ ਆ। ਤੇਰਾ ਤੁਹਾਡਾ ਬੇੜਾ ਕਰੋ। ਮੇਰੀ ਗੱਲ ਸੁਣ, ਨਾ ਤੂੰ ਟਾਈਮ ਦਾ ਪਾਬੰਦ ਹੈ ਨਾ। ਅਗਰ ਤੇਰੇ ਕੋਲ ਟਾਈਮ ਨਹੀਂ ਹੁੰਦਾ ਨਾ ਤਾਂ ਹੁਣ ਤੇਰਾ ਵਿਆਹ ਹੋਇਆ ਹੋਣਾ ਸੀ। ਆਪਣੇ ਟਾਈਮ ਟੇਬਲ ਤੇ ਵੀ ਨੋਟ ਕਰ।
ਟਾਈਮ ਨਾਲ ਹੀ ਉੱਠ ਕੇ ਜਾਣਾ ਮੈਂ। ਮੈਨੂੰ ਕਿਹੜਾ ਕੋਈ ਘਰ ਚਾਹ ਪਿਆਉਣ ਵਾਲੀ ਆ ਜਾਂ ਪਰੌਂਠਾ ਬਣਾ ਕੇ ਦੇਣ ਵਾਲੀ ਆ। ਆਪ ਹੀ ਮੈਂ ਚਾਹ ਬਣਾ ਲੈਣਾ ਤੇ ਆਪ ਹੀ ਪੀ ਕੇ ਆ ਜਾਣਾ ਮੈਂ। ਓਏ ਹੋਏ ਹੋਰ ਸੁਣਾ ਬਾਜੀ, ਤੂੰ ਝਾੜੂ ਨੂੰ ਕੜਾ ਪਵਾਇਆ ਕਿ ਨਹੀਂ? ਓ ਨਹੀਂ ਸੁ ਤੂੰ ਤੇ ਝਾੜੂ ਨੂੰ ਕੋੜਾ ਪੁਆਇਆ ਸੁ ਵੇਖ ਸੁ ਤੂੰ ਕਿੱਦਾਂ ਝਾੜੂ ਨੂੰ ਸੋਹਣਾ। ਕੜਾ ਪਵਾ, ਤੂੰ ਉਹਨੂੰ ਪੱਟੀ ਕਰਾਈ ਝਾੜੂ ਦਾ ਸਿਰ ਪਾਟਾ ਏ। ਫੇਰ ਪੱਟੀ ਨਹੀਂ ਸੁਕਰਾਈ ਵੇਖ ਕੋੜਾ ਪੁਆਇਆ ਸੀ। ਹਾਂ ਉਹ ਗਿੱਲਾਂ ਦਾ ਮੁੰਡਾ ਨਹੀਂ ਹਾਂ। ਉਹ ਲਾ ਕੇ ਲੈ ਗਿਆ ਸੁਰਾਂ ਜਿਹਨੇ ਆਪਣਾ ਨਾਂ ਲਿਖਵਾ ਲਿਆ ਸੁ ਗਿੱਲਾਂ ਨੂੰ ਗੱਲ ਨਾ ਕਰੇ ਕੋਈ ਵੀ। ਕਿਉਂ ਐਵੇਂ ਗਿੱਲਾਂ ਗਿੱਲ ਸ਼ੇਰ ਬੰਦੇ ਨੇ ਉਹ, ਠੀਕ ਏ। ਉਹ ਹੱਕਦਾਰ ਨਹੀਂ ਠੀਕ ਰਹਿੰਦੇ ਨੇ ਉਹ। ਇਹ ਗਿੱਲ ਭੱਟੀਆਂ ਨੂੰ ਕਹਿ ਲਾ ਹਾਂ। ਤੁਹਾਡੀ ਬਹਿਸ ਤੇ ਹੁੰਦੀ ਰਹਿਣੀ ਹੈ। ਹਾਂ। ਬਾਜੀ ਇਹ ਗੱਲ ਤਾਂ ਦੱਸ, ਹਾਂ ਆ ਪੁੱਛ ਝਾੜੂ ਦੀ ਡੰਡਾ ਕਿਹੜਾ ਪਾਇਆ ਈ? ਇਹ ਡੰਡ ਇਹ ਇਹ ਕੋਈ ਆਮ ਡੰਡਾ ਨਹੀਂ, ਹੋਰ ਕਿਹੜਾ ਈ? ਇਹ ਉਹ ਡੰਡਾ ਹੈ ਜਿਹੜਾ ਇਮਰਾਨ ਖਾਨ ਨੇ ਸਾਹਿਬ ਨੂੰ ਦਿੱਤਾ ਹੈ। ਜੀ ਨਾਜ਼ਰੀਨ, ਕਿਸ ਤਰ੍ਹਾਂ ਲੱਗਿਆ ਤੁਹਾਨੂੰ ਸਾਡਾ ਇਹ ਵਾਲਾ ਪ੍ਰੋਗਰਾਮ? ਉਮੀਦ ਕਰਨੀ ਹੈ ਬਾਕੀ ਪ੍ਰੋਗਰਾਮਾਂ ਦੀ ਤਰ੍ਹਾਂ ਤੁਹਾਨੂੰ ਇਹ ਵੀ ਅੱਛਾ ਲੱਗਿਆ ਹੋਵੇਗਾ। ਅਸੀਂ ਕਿਸੇ ਦੀ ਦਿਲਜ਼ਾਰੀ ਵਾਸਤੇ ਨਹੀਂ ਕਰ ਰਹੇ। ਜਨਾਬ ਇਹ ਸਿਰਫ ਸਾਡੇ ਭਰਾ ਮਸੀਹ ਬਲਾਦਰੀ ਵਾਸਤੇ ਆ, ਹਾਂਜੀ। ਉਹਨਾਂ ਵਾਸਤੇ ਬਣਾਇਆ ਗਿਆ ਹੈ। और हमारा चैनल है NB गोल्ड। ਜ਼ਿਆਦਾ ਤੋਂ ਜ਼ਿਆਦਾ ਇਹਨੂੰ ਸਬਸਕ੍ਰਾਈਬ ਕਰੋ, ਜ਼ਿਆਦਾ ਸ਼ੇਅਰ ਕਰੋ, लाइक करो, ਘੰਟੀ ਵਾਲਾ ਬਟਨ ਜ਼ਰੂਰ ਦਬਾਣਾ। ਹਾਂਜੀ। ਸਾਡੇ ਚੈਨਲ ਦਾ ਨਾਮ ਹੈ NB Gold ਨੈਣਾ ਭੱਟੀ।